ਬਹੁਤ ਵਧੀਆ ਲੱਗਾ ਜੀ। ਜਿੱਦਾਂ ਅਸੀਂ ਸੋਚਦੇ ਪਹਿਲਾਂ ਸਾਡੇ ਮਨ ਦੇ ਵਿੱਚ ਪਹਿਲਾਂ ਡਰ ਸੀਗਾ। ਅੱਛਾ। ਤੁਹਾਡੀ ਜਿਹੜੀ ਸੋਸ਼ਲ ਮੀਡੀਆ ਹਾਂ। ਹੈ ਇਹਨੇ ਸਾਡੇ ਮਨ 'ਚੋਂ ਡਰ ਚੱਕਿਆ ਔਰ ਪਿਆਰ ਬਹੁਤ ਵਧਾਇਆ। ਅਰੇ ਤਾਂ ਮੈਂ ਕਹਿੰਦਾ ਅਸੀਂ ਹੈਰਾਨ ਹਾਂ ਇਸ ਗੱਲ ਤੋਂ ਵੀ ਸਾਨੂੰ ਇੰਨਾ ਪਿਆਰ ਦਿੱਤਾ ਇਹਨਾਂ ਨੇ। ਅੱਛਾ। ਹਾਂ ਬਿਲਕੁਲ, ਜਦੋਂ ਅਸੀਂ ਬਾਰਡਰ ਕ੍ਰਾਸ ਕੀਤਾ ਉਹਨਾਂ ਨੇ ਇੰਨਾ ਪਿਆਰ ਵੰਡਿਆ। ਇੱਥੇ ਆਏ ਤਾਂ ਵੀ ਇੰਨਾ ਪਿਆਰ ਮਿਲਿਆ, ਜਿੱਥੇ ਮਿਲੇ ਸਾਨੂੰ ਪਿਆਰ ਹੀ ਮਿਲਿਆ। ਲਾਹੌਰ ਅਸੀਂ ਜਾਵਾਂ, ਲਾਹੌਰ ਘੁੰਮਣਾ ਜੀ। ਅਸੀਂ ਕਹਾਵਤ ਸੁਣੀ ਇੱਥੇ ਮਤਲਬ ਤੁਹਾਡੇ ਚੜ੍ਹਦੇ ਪੰਜਾਬ ਦੀ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਤਾਂ ਉਹ ਜੰਮਿਆ ਹੀ ਨਹੀਂ। ਹੁਣ ਜੰਮਣਾ ਤੇ ਮੈਨੂੰ ਐਂ ਲੱਗਦਾ ਮੈਂ ਸ਼ਾਇਦ ਅੱਜ ਜੰਮਣ ਵਾਸਤੇ ਆਇਆ ਇੱਥੇ। ਜੰਮਣ ਵਾਸਤੇ ਆਇਆ। ਹਾਂਜੀ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ। ਹਾਂਜੀ, ਪਰ ਮੈਂ ਹੁਣ ਵੀ ਦੋਨਾਂ ਹਕੂਮਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਨਾਂ ਦਾ ਜਿਹੜਾ ਆਉਣਾ ਜਾਣਾ, ਇੱਧਰ ਦੇ ਜਿਹੜੇ ਸਿਆਣੇ ਬਜ਼ੁਰਗ ਹੈ ਜਿਹੜੇ ਉੱਧਰੋਂ ਮਤਲਬ ਵਿਛੜੇ ਹੋਏ ਆ, ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਨ ਔਰ ਉਹਨਾਂ ਨੂੰ ਦੋਨੇ ਪਾਸੇ ਤੋਂ ਵੀਜ਼ਾ ਖੁੱਲ੍ਹਾ ਹੋਣਾ ਚਾਹੀਦਾ। ਖੁੱਲ੍ਹਾਉਣਾ ਚਾਹੀਦਾ ਬਸ, ਤਾਂ ਕਿ ਆਪਣਾ ਪਿੰਡ ਜੰਮਣ ਭਾਉ ਦੇਖ ਜੰਮਣ ਭਾਉ ਦੇਖ ਸਕਣ। ਜਿਹੜੇ ਆਪਣੇ ਵਿਛੜੇ ਆ ਜਾਂ ਭੈਣ ਜਾਂ ਭਰਾ ਕੋਈ ਵੀ ਵਿਛੜਾ ਉਹਨਾਂ ਨੂੰ ਮਿਲਣ ਦਾ ਸਮਾਂ ਦੇ ਦੇਣ। ਕਈ ਵੀਡੀਓ ਅਸੀਂ ਇੱਦਾਂ ਦੀ ਦੇਖੀਆਂ ਵੀ ਜਿਹੜੇ ਬਜ਼ੁਰਗ ਨੇ ਨਾ